इन्हें ना इस तरह करके ना ਇੱਥੇ ਮੋਟਰਸਾਈਕਲ ਦੇ ਪਿੱਛੋਂ ਨਾ ਮੇਰੇ ਇੱਥੇ ਹੱਥ ਰੱਖਿਆ ਹਾਂ ਲੇਕਿਨ ਬਾਰਿਸ਼ ਹੋ ਗਈ ਤੇਜ਼ ਤੇ ਬਾਰਿਸ਼ ਵੀ ਫਰੰਟ ਤੋਂ ਅੱਛਾ ਜੀ ਜਾਂਦੇ ਜਾਂਦੇ ਨਾ ਜੀ ਮੇਰਾ ਅਚਾਨਕ ਇੰਜ ਕਰਕੇ ਹੱਥ ਦੇ ਉੱਤੇ ਧਿਆਨ ਪਿਆ ਨਾ ਤੇ ਮੈਨੂੰ ਇੰਜ ਲੱਗਾ ਮੈਨੂੰ ਕੋਈ ਚੀਜ਼ ਚਿੰਬੜ ਗਈ ਮੇਕਅਪ ਵਾਲੀ ਤਸਵੀਰ ਦਿਖਾ ਹਾਂਜੀ ਆ ਮੇਕਅਪ ਵਾਲੀ ਤਸਵੀਰ ਦੇਖਣਾ ਵੀ ਇਹਦੇ ਚ ਕੀ ਡਿਫਰੈਂਸ ਆ ਗਿਆ ਵਾ ਇਹ ਮੇਰੀ ਮੇਕਅਪ ਵਾਲੀ ਤਸਵੀਰ ਆ ਇਹ ਵੇਖੋ ਮੇਰੇ ਚ ਤੇ ਇਹਦੇ ਚ ਕੋਈ 19 20 ਦਾ ਕੋਈ ਤੁਹਾਨੂੰ ਫਰਕ ਨਜ਼ਰ ਆਉਂਦਾ ਹੋਵੇ ਬੇਈਮਾਨੀ ਨਾ ਕਰੀ ਸ਼ਰਮਾਣਾ ਨਹੀਂ ਬੇਈਮਾਨੀ ਨਾ ਕਰੀ ਅੱਲਾ ਨੂੰ ਜਾਨ ਦੇਣੀ ਯਾਰ ਹੁਣ ਉਹ ਤਸਵੀਰ ਦੇਖ ਜਾਂਦੀ ਇਨਸਲਟ ਕਰਨੀ ਕੋਈ ਚੰਗੀ ਗੱਲ ਵਾ ਨਹੀਂ, ਹੈਂ? ਬਿਲਕੁਲ ਅੱਛੀ ਬਾਤ। ਤੂੰ ਤੇਰਾ ਮੈਂ ਹਯਾ ਕਰਨ ਡਈ ਉਦੋਂ ਦਾ ਮੈਂ ਵੀ ਚੱਲ ਤੇਰੀ ਮਾਸ਼ਰੇ ਚ ਇੱਜ਼ਤ ਵਾ ਤੂੰ ਮੈਨੂੰ ਫਰਜ਼ਾਂਦ ਕਹਿਣ ਡਿਆ ਆਪ ਤੂੰ ਆਪਣੇ ਮੂੰਹ ਨਹੀਂ ਵੇਖਦਾ ਵਾਲ ਨਹੀਂ ਵੇਖਦਾ 14 ਨੰਬਰ ਸਾਗਰ ਸਦੀਕੀ ਐਸ ਮੂੰਹ ਨਾਲ ਵਰਡਸ ਜਾਂਦੇ ਨੇ ਜਾਂਦੇ ਨੇ आप ये भी कह सकते थे कि आप मेरे साथ एंग्री हो ਐਂਗਰੀ ਹੁਣ ਤੁਸੀਂ ਦੱਸੋ ਐਸ ਮੂੰਹ ਨਾਲ ਐਂਗਰੀ ਜਾਂਦਾ ਸਾਲ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਆ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਲੋ ਦੋਸਤੋ ਲੈ ਕੇ ਹਾਜ਼ਰ ਹੋ ਗਏ ਅੱਜ ਇੱਕ ਹੋਰ ਨਵੀਂ ਵੀਡੀਓ ਸੋ ਅੱਜ ਦੀ ਜਿਹੜੀ ਵੀਡੀਓ ਹੈ ਜੀ ਇਹ ਹੈਗੀ ਕੈਂਡੀ ਬਾਕਸ ਚੋਂ ਵੀਡੀਓ ਦਾ ਟਾਈਟਲ ਹੈਗਾ ਦੋਖਾ ਆਗਾ ਮਾजिद ਹਰੂਨ ਰਫੀਕ ਤੇ ਹਸਨ ਮੁਰਾਦ ਐਂਡ ਸਾਰਿਆਂ ਦਾ ਫੇਵਰੇਟ ਜਿਹੜਾ ਸਾਡਾ ਵੀ ਫੇਵਰੇਟ ਹੈ ਗੋਗਾ ਪਸਰੂਰੀ ਸਾਹਿਬ ਸੋ ਜਿਨ੍ਹਾਂ ਤੋਂ ਬਿਨਾ ਇਹ ਵੀਡੀਓ ਕੰਪਲੀਟ ਨਹੀਂ ਹੋ ਸਕਦੀ ਸੋ ਉਹ ਵੀ ਵਿੱਚ ਨੇ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ ਜਿਨ੍ਹਾਂ ਨੇ ਵਿਜ਼ਿਟ ਕੀਤਾ ਸਾਡੇ ਚੈਨਲ ਤੇ ਉਹ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਆ ਕਰੋ ਤੇ ਚੱਲਦੇ ਹਾਂ ਵੀਡੀਓ ਵੱਲ ਨੂੰ ਬਾਕੀ ਗੱਲਬਾਤ ਕਰਾਂਗੇ ਬਾਅਦ 'ਚ नाज़रीन दिस इज़ हारून रफ़ीक आप देख रहे हैं कैंडी बॉक्स दोस्तों आज मेरे पास 3 लोग आए हैं एक मैच मेकर है और साथ में एक कपल है जिनकी उन्होंने शादी कराई थी कुछ मामला ख़राब लग रहे हैं ये बात करते हैं क्या मसला है अस्सलाम वालेकुम जी वालेकुम अस्सलाम बड़ा सोना रिश्ता वाले ऐसे देखे मेरे वास्ते हाँ कुड़ी पढ़ी लिखी है और कोई सालियां दा ते सालियां दा बोझ भी नहीं है कल्ली कुड़ी है माँ पे होती अच्छा नहीं है अल्लाह ताला उनके नसीब अच्छे करे मुझे शादी नहीं करनी आपका नाम क्या है मुनव्वर सुजक्खा जी वैसे प्यार नाम मन्नू मन्नू कहते हैं अच्छा मुनव्वर साहब तो मुनव्वर साहब आप जो रिश्ते वगैरह करवाते हैं ये कोई फीस वगैरह लेते हैं नहीं जी ये सारा रफाई काम है जनाब अच्छा। ਅਸੀਂ ਵੀ ਤੇ ਆਪਣੀ ਆਖਰਤ ਸਵਾਰ ਨਹੀਂ ਹੈ वाह वाह बहुत ਆਪਣੀ ਮਰਜ਼ੀ ਨਾਲ ਕੋਈ 2 ਲੱਖ ਤੋਂ ਘੱਟ ਦੇਵੇ ਤੇ ਅਸੀਂ ਲੈਂਦੇ ਨਹੀਂ ਤੇ ਇਸ ਹਿਸਾਬ ਨਾਲ ਤੁਸੀਂ ਲੈ ਕੇ ਤੇ ਆਖਰਤ ਆਪ ਖਰਾਬ ਕਰ ਰਹੇ ਹੋ ਨਹੀਂ ਦੇਖੋ ਸ਼ੁਰੂ ਠੀਕ ਹੋਣੀ ਚਾਹੀਦੀ ਹੈ ਆਖਰਤ ਦਾ ਤੇ ਹੁਣ ਨਹੀਂ ਸ਼ੁਰੂ ਵੀ ਤੁਹਾਡੀ ਕਿਹੜੀ ਥੀ ਐ ਸ਼ੁਰੂ ਠੀਕ ਹੈ आपका क्या नाम है ਰਮੀਜ਼ ਜੀ रमीज भाई आप मैं इनकी वाइफ हूँ महनूर ਹੁਣ ਤੁਸੀਂ ਚੁੱਪ ਕਰ ਗਏ ਹੋ ਨਾ ਮੇਰੇ ਦਿਲ ਤੋਂ ਪੁੱਛੋ ਕਿ ਮੈਂ ਕਦੋਂ ਦਾ ਗੁਪਤ मैंने नाम बताया और आप आप क्यों गुप्त हुए तो आपने देख के शादी नहीं की ਫੋਟੋ ਦਿਖਾਈ ਜੀ ਐਡੀ ਵੱਡੀ ਫੋਟੋ ਫਿਰ ਪਸੰਦ ਕੀਤਾ ਸਰ ਅਰੂਨ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ पूरा वाकया बताएं मुझे ਸਰ ਮੈਂ ਪੂਰਾ ਵਾਕਿਆ ਤੁਹਾਨੂੰ ਦੱਸਾਂਗਾ ਅੱਛਾ ਜੀ ਮੈਂ ਇੱਕ ਸ਼ਰੀਫ ਆਦਮੀ ਹਾਂ अच्छा ਸ਼ਾਦੀ ਤਾਂ ਤੁਹਾਨੂੰ ਪਤਾ ਕਿ ਹਰ ਬੰਦੇ ਨੇ ਕਰਨੀ ਹੁੰਦੀ हाँ ये तो है लाइफ ਇੱਕ गुजारने के ਵਿੱਚ लिए ਹੁੰਗਾਰੇ ਨਾ ਦਈ ਮੈਂ ਤੈਨੂੰ ਦੱਸਦਾ ਮੈਂ ਤੈਨੂੰ ਉਹ ਗੁੱਬੇ ਫੇਰਾਂਗਾ ਤੂੰ ਯਾਦ ਰੱਖ ऐसे ना ਬਸ कहें ਮੈਂ ਚੁੱਪ ਕਰ ਜਾ ਬਸ अन्ना ना करें आपकी बीवी है ਨਹੀਂ ਇਹੀ ਤੇ ਗੁੱਸਾ ਮੈਨੂੰ आपकी शरीक हयात है ਇਹੀ ਗੁੱਸਾ ਮੈਨੂੰ ਤੂੰ ਬਦਲ ਕੇ ਜਿਹੜਾ ਮਰਜ਼ੀ ਇਹਦਾ ਨਾਂ ਰੱਖ ਦੇ ਮੈਨੂੰ ਗੁੱਸਾ ਹੀ ਆ ਯਾਰ ਮੇਰੀ ਗੱਲ ਸੁਣੋ आपकी जिंदगी की साथी है ਮੈਨੂੰ ਇਹੀ ਤੇ ਗੁੱਸਾ ਹੈ प्लीज आपने शादी से पहले कभी भी इस तरह के वर्ड्स नहीं बोले थे ये गुब्बा और ਦੇਖੋ ਹੁਣ ਤੂੰ ਮੈਨੂੰ ਔਰ ਇਹ ਇਹ ਕਹਾਂ ਸੇ ਹੁਣ ਤੁਸੀਂ ਆ ਮੈਨੂੰ ਗਏ? ਇਹ ਦੱਸੋ ਵੀ ਐਸ ਮੂੰਹ ਨਾਲ ਵਰਡਸ ਜਾਂਦੇ ਨੇ ਜਾਂਦੇ ਨੇ आप ये भी कह सकते थे कि आप मेरे साथ एंग्री हो ਐਂਗਰੀ ਹੁਣ ਤੁਸੀਂ ਦੱਸੋ ਜੀ। ਐਸ ਮੂੰਹ ਨਾਲ ਐਂਗਰੀ ਜਾਂਦਾ नहीं यार ਐਸ ਮੂੰਹ ਨਾਲ ਐਂਗਰੀ ਕਲਚਰ ਜਾਂਦਾ ਹੈ ਐਗਰੀਕਲਚਰ यार नहीं करें मत करें ये बात मेरे सामने नहीं हो आपका ये साथी है ਇਹੋ ਹੀ ਗੁੱਸਾ बुढ़ापे में यही कहेंगे आपके पास ਇਹੋ ਹੀ ਗੁੱਸਾ ਇਹ ਗੁੱਸਾ ਪੁਰਾਣਾ ਗੁੱਸਾ ਹੀ ਕੱਢੀ ਜਾ ਤੂੰ ਜਿੰਨੀਆਂ ਮਰਜ਼ੀ ਦਲੀਲਾਂ ਦੇ ਲੈ ਮੈਨੂੰ ਗੁੱਸਾ ਹੀ ਗੁੱਸਾ ਹੈ अच्छा हुआ कि आपने जब तस्वीर देखी ਸਰ ਮੈਂ मतलब शादी तो ਤੁਹਾਨੂੰ ਪਤਾ ਕਰਨੀ जी 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 श्योर जिंदगी गुजारने के लिए एक अच्छी औरत की जरूरत तो होती है ना कि श्योर क्या था एग्जैक्ट ਐਗਜ਼ੈਕਟ तू एग्जैक्ट कहता ये अंग्रेजी के लफ्ज दोनों मना करो यार मेहरबानी फरमाओ तो देखिए नहीं वो पता इतनी अच्छी उर्दू में बात कर रही हैं ये हुई तो गुस्सा ਕਹਿੰਦਾ ਗੁੱਸਾ ਤਸਵੀਰ ਤੁਸੀਂ ਚ ਮੈਨੂੰ ਤਾਂ ਦੱਸੋ ਵੇਖੀ ਨਾ ਇਹ ਮੂੰਹ ਤੇ ਤੁਸੀਂ ਛੱਡ ਦਿਓ ਇਹਨਾਂ ਪੈਰਾਂ ਨਾਲ ਇਹ ਜੁੱਤੀ ਜਾਂਦੀ ਹੈ नहीं अच्छी अच्छी है जुती मैं ऐसी बात नहीं कर सकता ਜੁੱਤੀ ਨਹੀਂ ਪੈਰ ਦੇਖੋ नहीं ਜੁੱਤੀ ਹੈ ਹੀ ਅੱਛੀ
ਐਡੇ ਸੋਹਣੇ ਪੈਰ ਨੇ, ਜਦੋਂ ਫੋਟੋ ਵੇਖੀ ਨਾ ਇਹਨਾਂ ਦੇ ਮੂੰਹ ਚੋਂ ਰਾਲਾਂ ਟਪਕੀਆਂ, ਮੁੰਡੇ ਨੇ ਤਪੜੀ ਨਾਲ ਸਾਫ਼ ਕੀਤੀਆਂ ਜਨਾਬ। ਅੱਜ ਮੁਸ਼ਕਿਲ ਨਾਲ ਹੈ। ਇਹਨੇ ਮੈਨੂੰ ਸ਼ਾਦੀ ਤੋਂ ਪਹਿਲੇ ਕਿਹਾ ਕਿ ਉਹਦੇ ਪੈਰ ਹੱਥ ਹੂਰ ਵਰਗੇ। ਅੱਛਾ ਜੀ। ਇਹ ਗੌਰ ਕਰੋ, ਇਹ ਮਜ਼ਦੂਰ ਵਰਗੇ ਆ। ਯਕੀਨ ਕਰੋ 15-20 ਦਿਨ ਲਗਾਤਾਰ ਦਿਹਾੜੀਆਂ ਲਾਵੇ ਨਾ ਤਾਂ ਇਦਾਂ ਦੇ ਪੈਰ ਹੁੰਦੇ। ਜਿੱਦੀ ਹੋਰ ਸੀ ਬਾਅਦ ਚ ਇਹਨੇ ਲੰਗੂਰ ਜੀ ਕਰਤੀ। ਅੱਛਾ ਪਤਾ ਕੀ ਹੈ, ਤੂੰ ਮੈਨੂੰ ਮੜੀ ਹੈ, ਅਸਲ ਚ ਨਾ ਦਿਸ ਤਨ ਵੀ ਸਹੀ नहीं रहा। रमीज जी ये तो बुरी बात है, ये शादी से पहले तो आपने कभी ये मड़ी का लफ्ज इस्तेमाल ही नहीं किया था और अभी आप इतने बेजार हो गए, तो इट्स नॉट फेयर। अंग्रेजी बोलने वाली। यार तुम मेहरबानी करो, एस मुंह ना ले नॉट फेयर जाता है। ना, ऐसे ना कहें। आप अपना मसला बयान करें। सर मैं ना इस बंदे को गया, मैं कहा शरीफ हाँ अच्छा मैं यार कोई रिश्ता रुश्ता देखो। ਆ ਵੀ ਯਾਰ ਆਪਾਂ ਇਹਨਾਂ ਦੀ ਪਹਿਲਾਂ ਵੀਡੀਓ ਨਹੀਂ ਬਣਾਈਆਂ ਸੀ ਹਨਾ, ਜਿਹੜੇ ਆਗਾ ਮਾਜਿਦ ਸਾਹਿਬ ਨੇ। ਸੋ ਇਹਨਾਂ ਦੀ ਹੁਣ ਵੀਡੀਓ ਥੋੜੇ ਦਿਨਾਂ ਤੋਂ ਆਪਾਂ ਲੈ ਕੇ ਆ ਰਹੇ ਹਾਂ। ਵਾਕਈ ਕਮਾਲ ਦਾ ਇਨਸਾਨ ਆ ਬੰਦਾ ਹਨਾ। ਕਮੇਡੀ ਬਾ ਕਮਾਲ, ਬਹੁਤ ਵਧੀਆ ਕਮੇਡੀ ਕਰਦੇ ਨੇ। ਤੇ ਅੱਜ ਵੀ ਨੇ ਵੀਡੀਓ, ਇੱਕ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਜਿਹਦੇ ਚ ਗੱਬਰ ਬਣੇ ਸੀਗੇ ਸ਼ਾਇਦ ਹਨਾ, ਉਹ ਵੀ ਜਾ ਕੇ ਸਾਡੇ ਚੈਨਲ ਤੇ ਜ਼ਰੂਰ ਦੇਖਿਓ। ਉਹ ਵੀ ਬਹੁਤ ਵਧੀਆ ਹਾਸੇ ਵਾਲੀ ਵੀਡੀਓ ਇਹਨਾਂ ਦੀ ਪੂਰੀ। ब्लॉन्ड बाल मेरे ये आप शौकीन आदमी। अनशौकीन आदमी मैं इन्होंने मैंने तस्वीर दिखाई जी जी। मैं एक लम्हा सोचे बगैर मैं कहा डन। हाँ, सिर्फ इन्होंने नहीं, इन लॉज ने भी मुझे एक्सपेक्ट किया कि अच्छा, आपके घर वालों ने भी ओके कर दिया। घर वाले कवे ना इन लॉज क्यों कह रही है, ये ते लॉ भी नहीं इजाजत दिंदा इहदी, और ऊपरों कह रही उन्होंने एक्सपेक्ट कीता है। जी जी। वो सारे प्रेग्नेंट से आप थोड़ा सा गलत बोल गई है कि वो एक्सपेक्ट कर रहे थे कि आप एक्सेप्ट कर रहे थे। सॉरी। ਇਹ ਸਾਰੇ ਘਰ ਨੇ ਪਸੰਦ ਕੀਤਾ, ਕਾਉਂਸਲਰ ਨੇ ਲਿਖ ਕੇ ਦਿੱਤਾ, ਸਟੈਂਪ ਕਰਕੇ ਦਿੱਤੀ ਕਿ ਇਹਦੇ ਵਰਗੀ ਕੁੜੀ ਲੱਭਣੀ ਨਹੀਂ ਹੈ। ਹੁਣ ਤੋਂ ਨੁਕਸ ਕੱਢੀ ਜਾਂਦੇ ਆ ਯਾਰ। वो काउंसलर मरदा ना मैं अज धरू के लियाउणा सी। अच्छा जी, जब आपने तस्वीर इनकी देखी तो आपने मैं कहा डन। अच्छा अच्छा अच्छा। इन्हें 2 लाख रुपया मेरे को ले अच्छा ठीक है। ਇਹ ਤੇ ਸਰ ਮੈਂ ਦੁਆਵਾਂ ਦਿੰਨਾ ਟਰੰਪ ਨੂੰ। ਕਿਉਂ ਸਰ, ਉਹਨੇ ਆ ਜਿਹੜੇ ਟੈਰਿਫ ਲਾਏ ਆ ਨਾ जी जी। ਇਹਦੇ ਵਾਸਤੇ ਮੇਰੇ ਵਾਸਤੇ ਬਹੁਤ ਜ਼ਿਆਦਾ ਬਿਹਤਰੀ ਹੋਈ। कैसे? ਮੇਕਅਪ ਬਾਹਰੋਂ ਆਣਾ ਬੰਦ ਹੋਇਆ। अच्छा अच्छा। ਉਹ ਜਿਹੜਾ ਪਿੱਛੇ ਜੇ ਸੀ ਨਾ ਕਿ ਜੀ ਖੋਤੇ ਦੀ ਖੱਲ ਜਿਹੜੀ ਹੈ, ਚਰਬੀ ਜਿਹੜੀ ਉਹ ਬਾਹਰ ਜਾਂਦੀ, ਉਹਦਾ ਮੇਕਅਪ ਬਣਾਉਂਦੇ। जी जी। ਅਸਲ ਇਹਨਾਂ ਨੂੰ ਦੇਖ ਕੇ ਉਹ ਬਣਨਾ ਸ਼ੁਰੂ ਹੋਇਆ ਸੀ ਖੋਤੇ ਦੀ ਖੱਲ। इसलिए इन्हें इस्तेमाल करना शुरू किया ना जी जी। उन्होंने फिर अपने बहुत बहुत बड़े जड़े बड़े बड़े सिरां वाले ਗੱਲ ਕੀ ਗੋਗੇ ਨੂੰ ਇਹ ਕਿ ਖੋਤਾ ਹੀ ਕਿ ਯਾਦ ਆਉਂਦਾ ਸੀ। ਖੋਤੇ ਵਾਲਾ ਮੇਕਅਪ ਤਿਆਰ ਕੀਤਾ, ਖੋਤਾ ਰੇੜੀ ਕਈ ਕੁਛ ਲੱਖਾਂ ਕਰੋੜਾਂ ਡਾਲਰ ਤਨਖਾਹਾਂ ਲੈਂਦੇ ਉਹਨਾਂ ਨੇ ਸਾਰੇ ਇਕੱਠੇ ਕਰਕੇ ਨਾ। ਉਹਨਾਂ ਨੇ ਕਿਹਾ ਇਹਦੇ ਬਾਰੇ ਚ ਹੁਣ ਸੋਚੋ। ਵਿੱਚ ਉਹਨਾਂ ਨੇ ਟੇਬਲ ਤੇ ਦੀ ਤਸਵੀਰ ਰੱਖ ਲਈ ਸਾਦੀ ਬਗੈਰ ਮੇਕਅਪ ਤੋਂ। ਫਿਰ ਉੱਥੇ ਕਿਸੇ ਨੇ ਬਿਸਕੁਟ ਨਹੀਂ ਖਾਦਾ, ਕਿਸੇ ਨੇ ਚਾਹ ਨਹੀਂ ਪੀਤੀ। ਜਿਹਦਾ ਇਹਦੀ ਤਸਵੀਰ ਤੇ ਧਿਆਨ ਜਾਵੇ ਨਾ ਉਹ ਕੱਪ ਛੱਡ ਦੇਵੇ। ਦਿਲ ਮਤਲੀ ਕਰਨ ਲੱਗ ਗਏ ਉਹਨਾਂ ਤੇ। ਉਸ ਤੋਂ ਬਾਅਦ ਇੱਕ ਉਹਨਾਂ ਚ ਕੋਈ ਸਿਆਣਾ ਬੰਦਾ ਸੀ, ਉਹਨੇ ਕਿਹਾ ਵੀ ਮੇਰਾ ਤੇ ਮਸ਼ਵਰਾ ਇਹ ਹੈ, ਖੋਤੇ ਦੀ ਖੱਲ ਫੜੋ। ਖੋਤੇ ਦੀ ਖੱਲ ਫੜੋ। ਉਹਨਾਂ ਨੇ ਖੋਤੇ ਦੀ ਖੱਲ ਫੜੀ ਹੈ ਜੀ। ਉਹ 2 ਮੁੰਡਿਆਂ ਨੇ ਇੰਜ ਕਰਕੇ ਖੱਲ ਚੁੱਕੀ ਹੈ ਜੀ ਜੀ। ਇਹਦਾ ਵਿੱਚ ਚਿਹਰਾ ਬਣ ਗਿਆ। ਚਿਹਰਾ ਵਿੱਚ ਬਣ ਗਿਆ। ਉਹਨਾਂ ਨੇ ਕਿਹਾ डन। इस तरह की बातें अभी ਇਹ ਫਿਜ਼ਾਈ ਮੇਕਅਪ ਬਣ ਰਿਹਾ अरुण साहब कुड़ी बहुत सोनी सी, खोता ही लड़ गया बस। इनकी बातों पे अभी कुछ हुआ है। इन्हें मुझे कहते थे घर में चलना फिरना तो कहने की हिरनी की चाल जो है ना वो चल रही हो तुम, और मोर जैसी तुम्हारी आदात है। सर मैं मुहावरतन किया सी, ओरिजिनल जानवर निकला है। ये कह रही है कि मोर जैसी आपकी आदात है। मैं इनको कैसी पैर तेरे मोर रखे हैं। यार जब निकाह हो रहा था आपका तो उस वक्त आपने नहीं देखा था मुझे वो इतनी डिसेंट, इतनी अच्छी, इतनी प्यारी बातें करने वाली लग रही मैं हैं। छड़ देना तू कर ला। नहीं भाई मैं क्यों करूंगा। आप मेरी बात सुने, आपने निकाह के वक्त इनकार कर देना था अगर आपको पसंद नहीं है। सर मेकअप इतनी ब्यूटीफुल लग रही। मेकअप से कितना फर्क आ जाए। ओ सर ਤੁਸੀਂ ਛੱਡਦੇ ਹੋ। क्यों छाड़ दो। बड़ा बड़ा महंगा मेकअप इस्तेमाल कर दिए एलन मस्क जी जी। ਉਹਦੀ ਕੰਪਨੀ ਦਾ ਮੇਕਅਪ। हालांकि मुझे जरूरत नहीं है, लेकिन ਔਰ ਉਹਨੂੰ ਕਿਸੇ ਨੇ ਦੱਸਿਆ क्या? ਐਲਨ ਮਸਕ ਨੂੰ। जी जी। ਤੁਸੀਂ ਯਕੀਨ ਕਰੋ ਉਹ ਮੇਰੇ ਪਿੱਛੇ ਹੈ, ਉਹ ਇਹਨੂੰ ਲੱਭਦਾ ਫਿਰ। देखिए ऐसे ना कहें, ऐसे ਉਹ ना ਕਹਿੰਦਾ ਮੈਂ ਤੇ ਲਾ ਦਿਆਂਗਾ, ਇਹਨੂੰ ਮੈਂ ਵੰਡਣਾ ਹੈ।
एक्चुअली हरून साहब मैं सफोरा का जो मेकअप यूज करती थी वो इन दिनों में आ नहीं रहा, बंद हो गया, तो इसमें मेरा क्या कसूर है? वो आ जाएगा ਤੇਰਾ ਹੀ ਕਸੂਰ ਹੈ। ਕਿਉਂ? ਤੇਰੀ ਵਜ੍ਹਾ ਨਾਲ ਤਾਂ ਉਹ ਬੰਦ ਹੋਇਆ। ਅਰੁਣ ਸਾਹਿਬ ਇਹ ਜਿਹੜੀ ਲਿਪਸਟਿਕ ਹੈ जी जी ਇਹਦੇ ਮੱਛੀ ਦੇ ਚਾਨੇ ਪੈਂਦੇ, जी जी ਖੱਗੇ ਦੇ ਚਾਨੇ ਪੈਂਦੇ, जी जी ਪਹਿਲੇ ਨਹੀਂ ਸੀ ਪੈਂਦੇ। अच्छा ਉਹੀ ਸਾਰੇ ਸਾਇੰਸਦਾਨ ਜਿਨ੍ਹਾਂ ਨੇ ਖੋਤਾ ਤਜਵੀਜ਼ ਕੀਤਾ ਉਹਨਾਂ ਕਹਿੰਦੇ ਸਾਰੇ ਸਿਰ ਜੋੜ ਕੇ ਬੈਠੇ ਨੇ। अच्छा ਤੁਹਾਨੂੰ ਪਤਾ ਇੱਕ ਮੈਨਰਿਜ਼ਮ ਹੁੰਦਾ ਇਹਨਾਂ ਦਾ। ਇੱਕ ਬੰਦਾ ਆਇਆ अच्छा ਤੇ ਉਹਨੇ ਪਲਾਸ ਦੇ ਨਾਲ ਇਹਦੀ ਫੋਟੋ ਫੜੀ ਪੱਟੀ ਸਾੜ ਲਈ ਠੀਕ ਹੈ ਜੀ। ਉਹ ਰੈਂਚ ਟਾਈਪ ਨਹੀਂ ਹੁੰਦਾ ਜਿਹੜਾ, जी जी ਉਹਨੇ ਉਹਦੇ ਨਾਲ ਫੋਟੋ ਫੜੀ ਤੇ ਉਹਨੇ ਲਿਆ ਕੇ ਨਾ ਟੇਬਲ ਦੇ ਵਿੱਚ ਰੱਖ ਦਿੱਤੀ ठीक है ਸੈਂਟਰ 'ਚ। अच्छा ਉੱਥੇ ਹੀ ਸਾਰਿਆਂ ਦੀ ਚਾਹ, ਟੇਬਲ ਕਿਸੇ ਨੇ ਚਾਹ ਨਹੀਂ ਪੀਤੀ। ਜਿਨ੍ਹਾਂ ਦੇ ਮੂੰਹ ਦੇ ਵਿੱਚ ਘੁੱਟ ਸੀ ਨਾ जी जी ਉਹਨਾਂ ਨੇ ਵੀ ਮਤਲਬ ਟਿਸ਼ੂ ਫੜ ਕੇ ਨਾ ਤੇ ਉਹਦੇ 'ਚ ਜਜ਼ਬ ਕਰ ਦਿੱਤਾ ਕਿਉਂਕਿ ਅੰਦਰ ਤੇ ਉੱਥੇ ਸੁੱਟਣ ਦੀ ਜਗ੍ਹਾ ਨਹੀਂ ਹੁੰਦੀ। अच्छा जी ਠੀਕ ਹੈ ਨਾ अच्छा ਜੀ। जी ਉਸ ਤੋਂ ਬਾਅਦ ਉਹਨਾਂ ਨੇ ਜਿਹਨੇ ਤਸਵੀਰ ਵੱਲ ਦੇਖਿਆ ਨਾ जी जी ਉਹ ਗੱਲਾਂ ਵੀ ਕਰ ਰਹੇ ਸੀ ਤੇ ਨਾਲ ਇੰਜ ਵੀ ਹੋ ਰਿਹਾ ਸੀ। ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਵੀ ਇਹ ਜਿਹੜਾ ਮੇਕਅਪ ਹੈ जी जी ਇਹ ਬੀਬੀ ਕਰਦੀ ਹੈ, जी ਇਹ ਸਾਡੇ ਵਾਲਾ ਮੇਕਅਪ ਇਹਦੇ ਤੇ ਕਾਰਾਮਦ ਨਹੀਂ। ਉਹਨਾਂ ਨੇ ਕਿਹਾ ਕਿ ਇਹ ਸਾਡਾ ਮੇਕਅਪ ਇਹਦੇ ਤੇ ਕਾਰਾਮਦ ਨਹੀਂ, ठीक है ਮੱਛੀ ਦੇ ਚਾਨੇ ਲਾਓ, ਇਹਦਾ ਹੀ ਸਮਾਨ ਇਹਦੇ ਤੇ ਲਾਓ। ਉਹਨਾਂ ਨੇ ਫੇਰ ਜਿਹੜਾ ਨਾ ਜੀ ਉਹ ਲਿਪਸਟਿਕ ਬਣਾ ਕੇ ਇਹਨੂੰ ਦਿੱਤੀ, जी ਉਹ ਕਾਰਾਮਦ ਨਹੀਂ ਹੋਈ। फिर ਉਹਨਾਂ ਨੇ ਫਿਰ ਇਹਦੇ ਤੇ ਮਗਰਮੱਛ ਦੇ ਚਾਨੇ ਮਿਲਾ ਕੇ ਪਾਏ। हरून साहब सडनली कुछ ही नहीं हो गया, मैं तो बड़ी हैरान हूँ। ਇਹ ਤੂੰ ਸਡਨਲੀ ਕਿਹਾ ਨਾ, ਅੰਗਰੇਜ਼ੀ ਦਾ ਲਫ਼ਜ਼ ਹੈ, ਹਾਲਾਂਕਿ ਤੈਨੂੰ ਚਾਹੀਦਾ ਸਡਨਲੀ ਕਹਿਣਾ। ऑफिस जाने से पहले मुझे कहना कि महानूर अपने हाथों से ना पकौड़े बनाओ, बड़े मजे के बनाती हो। मैंने फिर वो तल के इसे अपने हाथों से खिलानी, पता नहीं क्या हो गया। तो मैं आप कैसे upset हूँ। खाते रहे? आपने शादी में भी हाँ कर दी, सब कुछ मेकअप। ਹਾਂ ਜੀ ਉਸ ਟਾਈਮ ਤੇ ਮੇਕਅਪ ਸੀ। अच्छा ਉਹਨੇ ਪਕੌੜੇ ਜਾ ਕੇ ਬਣਾਉਂਦੀ ਸੀ ਕਿਚਨ 'ਚ। ਕੋ ਬੈੱਡ ਦੇ ਉੱਤੇ ਬਹਿ ਕੇ ਤੇ ਨਹੀਂ ਪਕੌੜੇ ਬਣਾ ਰਹੀ ਵੀ ਮੈਨੂੰ ਪਤਾ ਲੱਗ ਜਾਏ। जी 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 ਕਿਚਨ ਦੇ ਜਾ ਕੇ ਪਕੌੜੇ ਬਣਾਉਂਦੀ। ਉੱਥੇ ਮੈਂ ਗਲਵਜ਼ ਵਗੈਰਾ ਹਰ ਚੀਜ਼ ਲਿਆ ਕੇ ਰੱਖੀ, हाँ 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 ਲੇਕਿਨ ਇਹ ਹੈ ਕਿ ਹੱਥ ਦੇ ਵਿੱਚ ਟੇਸਟ ਸੀ। अच्छा 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 अच्छा, चलेंगे तो अच्छी बात है। ਜਾਂ ਕੋ ਮੈਨੂੰ ਗੰਦ ਖਾਣ ਦੀ ਆਦਤ ਪੈ ਗਈ ਸੀ। ये ट्रम्प ने फिर टैरिफ लगाया, हाँ जी। मेकअप बंद हुआ, ਬੰਦ। तो आपको पहले दिन कैसे पता चला? ਬਹੁਤ ਅੱਛਾ ਸਵਾਲ। जी जी ਤਾਂ ਪਤਾ ਮੈਨੂੰ ਇਸ ਤਰ੍ਹਾਂ ਲੱਗਾ ਕਿ ਇੱਕ ਦਿਨ ਇੱਕ ਸ਼ਾਦੀ ਤੇ ਜਾਣਾ ਸੀ। अच्छा ਮੈਂ ਇਹਨੂੰ ਕਿਹਾ, ਮੈਂ ਕਿ ਮਾਨੂ ਤਿਆਰ ਹੋ ਜਾਓ। ठीक है ਇਹਨੇ ਪੂਰੀ ਤਿਆਰੀ वाह ਉਹ ਜੋ मेकअप ਮਤਲਬ ਕੱਢ ਲਏ ਨੇ ਚਾਨੇ ਸ਼ਾਨੇ ਸਾਰੇ ड्रेसिंग टेबल ਦੇ जाहिर तेल- बात है, तेल। आपकी उधर इज्जत थी तो लोग देखते भी गुड। ਇਹ ਅੱਛੀ ਗੱਲ ਹੈ ਕਿ ਉੱਥੇ ਲੋਕ ਦੇਖਦੇ ਤੇ ਕਹਿੰਦੇ ਗੁੱਡ। ਮਹਾਰਾਜ ਜੀ ਉੱਥੇ ਮੈਂ ਇਹਨੂੰ ਤਿਆਰ ਦੂਰ ਕਰਾਇਆ। अच्छा ठीक है 70-75 ਹਜ਼ਾਰ ਰੁਪਏ ਦਾ ਮੈਂ ਗਾਣੀ ਹੱਸਦਾ। ਨਾ ਲਹਿੰਗਾ ਸੈੱਟ अच्छा लेना ਲੈ ਕੇ ਦਿੱਤਾ। ਬਿਠਾਇਆ ਮੈਂ ਮੋਟਰਸਾਈਕਲ ਦੇ ਪਿੱਛੇ। और आपको पता है मैं कितनी मुश्किल से वो लहंगा सेट किया। वो चक्के में वो आ जाती है ना वो जो पल्लू लमकता है, तो मैं ऐसे बड़ी मुश्किल से वो अपना लहंगा संभाल के मैं उधर गई हूँ। चक्का लमकता और उसको संभाल के बैठी। ठीक है, अच्छा चलो इस गल छो। अच्छा आपने इनको तैयार करके आप शादी पे गए? जा रहे हैं मोटरसाइकिल ते, मैं ए मेरे भी बाल उड़ रहे ने। हाँ बड़े शौकीन हाँ आदमी लगे। चलते गए रस्से हल्की हल्की ना बूंदाबांदी शुरू हो गई। रोमांटिक मूड हो गया। और हाँ वाह 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 इन्होंने इस तरह करके ना ਇੱਥੇ ਮੋਟਰਸਾਈਕਲ ਦੇ ਪਿੱਛੋਂ ਨਾ ਮੇਰੇ ਇੱਥੇ ਹੱਥ ਰੱਖਿਆ। हाँ लेकिन ਬਾਰਿਸ਼ ਹੋ ਗਈ ਤੇਜ਼ ਤੇ ਬਾਰਿਸ਼ ਵੀ Makeup ਫਰੰਟ ਉਤਰ ਤੋਂ। ਅੱਛਾ ਜੀ ਉਹ ਜਾਂਦੇ ਨਾ ਜੀ ਮੇਰਾ ਅਚਾਨਕ ਇੰਜ ਕਰਕੇ ਹੱਥ ਦੇ ਉੱਤੇ ਧਿਆਨ ਪਿਆ ਨਾ ਤੇ ਮੈਨੂੰ ਇੰਜ ਲੱਗਾ ਮੈਨੂੰ ਕੋਈ ਚੀਜ਼ ਚਿੰਬੜ ਗਈ। ਮੈਂ ਕਿ ਸ਼ਾਇਦ ਬਾਰਿਸ਼ ਬਹੁਤ ਜ਼ਿਆਦਾ ਹੈ, ਮੈਨੂੰ ਸਹੀ ਨਜ਼ਰ ਨਹੀਂ ਆ। हाँ हाँ ਮੈਂ ਸਰ ਜਾ ਕੇ ਮੋਟਰਸਾਈਕਲ ਆਇਆ ਹੀ ਮੈਰਿਜ ਹਾਲ ਦੇ ਅੱਗੇ ਰੋਕੀ ਹੈ ਤੇ ਮੈਂ ਗੱਡੀ ਸਟੈਂਡ ਤੇ ਲਾ ਕੇ ਪਿੱਛੇ ਮੁੜ ਕੇ ਦੇਖਿਆ। ਮੈਂ ਕਿਹਾ ਯਾਰ ਇਹ ਕੀ ਹੋਇਆ? ਸਵਾਰੀ ਕੋਈ ਹੋਰ ਹੀ ਪੈ ਗਈ ਲੱਗਦੀ। ਮੈਂ ਬਿਠਾਇਆ ਤੇ ਮਹਾਨੂਰ ਨੂੰ ਸੀ ਮੋਟਰਸਾਈਕਲ ਤੇ ਪਿੱਛੋਂ ਉਤਰਿਆ ਫਰਜ਼ੰਦ। ने फरजांद की होया तेनू? फरजांद की महानूर किसे बीवी दा इंदी इंसल्ट करनी कोई चंगी गल वा? नहीं, हैं? बिल्कुल अच्छी बात। तू तेरा मैं हया करन नहीं उदों दा मैं भी चल तेरी माशरे च इज्जत वा, तू मैनू फरजांद कहन दिया। आप तो अपने मुंह नहीं वेखदा, वाल नहीं वेखदा। 14 नंबर सागर सदीकी।
ਮੈਂ ਉਦੋਂ ਦਾ ਤੇਰਾ ਹਯਾ ਕਰਨ ਨਹੀਂ ਆ ਚਾਰੀ ਚੁੱਪ ਕਰਕੇ ਬੈਠੀ ਕਦੀ ਕੁਛ ਕਹਿਣ ਡਿਆ ਮੈਨੂੰ, ਕਦੀ ਕੁਛ ਕਹਿਣ ਡਿਆ, ਮੈਂ ਕਹਿੰਦੀ ਆ ਵੀ ਚੱਲ ਹਰੂਨ ਸਾਹਿਬ ਡੀਸੈਂਟ ਆਦਮੀ ਆ ਕਿ ਮੈਂ ਨਾ ਹੀ ਕੁਛ ਕਵਾਂ ਨਾ ਕੋਈ ਗੱਲ ਕਰਾਂ, ਤੇਰੀ ਇੱਜ਼ਤ ਮੈਂ 36 ਲਫ਼ਜ਼ ਇੰਗਲਿਸ਼ ਦੇ ਕਰੋੜ ਕਈਆਂ ਚ ਕਰਕੇ ਮੈਂ ਕਿਹਾ ਤੇਰੀ ਇੱਜ਼ਤ ਬਣ ਜਾ ਵੀ ਬੀਵੀ ਪੜ੍ਹੀ ਲਿਖੀ ਆ, ਖੋਤਿਆ ਜਿਹਾ ਤੈਨੂੰ ਤੇ ਮੈਂ ਮੂੰਹ ਨਾ ਲਾਵਾਂ ਜਾਇਦਾਦ ਤੇ ਉਦੋਂ ਮਰਿਆ ਉਦੋਂ ਜਾਇਦਾਦ ਤੇ ਉਂਤਰਾ ਮਰਿਆ ਵਾ, ਕੱਲੀ ਧੀ ਆ ਤੇ ਟਰੱਕ ਲਵਾਉਂਦੇ ਸੀ ਸਾਰਾ ਟੱਬਰ, ਉਦੋਂ ਉੱਠ ਕੇ ਨਾ ਆ ਫੜੋ ਆ ਸੋਫਾ ਲਾਓ ਮੇਰਾ, ਆ ਫਲਾਣਾ ਤੇਰਾ, ਮੈਂ ਸਮਾਨ ਤੇਰਾ ਮੰਜਾ ਨਾ ਮੈਂ ਜਨਾਜ਼ੇ ਵਾਲਾ ਲਿਆਉਂਦਾ। ਹਰੂਨ ਸਾਹਿਬ ਤੇ ਐਵੇਂ ਦਿਲ ਛੱਡ ਗਿਆ ਵਾ, ਮੈਂ ਕਹਿੰਦਾ ਟਰੰਪ ਨੂੰ ਟੈਰਿਫ ਜਿਹੜਾ ਲਾਉਣ ਦਵੋ, ਮੈਂ ਉਹੀ ਮਾਨੂਰ ਨਾ ਦਵਾਂ, ਮੈਨੂੰ ਥੱਲੇ ਨੀਵੀਂ ਜਗ੍ਹਾ ਪਾ ਦੇ, ਮੈਨੂੰ ਸ਼ਰੀਕੇ 'ਚ ਜੋ ਚਾਹਵੇ ਡੰਨ ਪਾ ਦੇ। ਤੁਸੀਂ ਅਸਲ ਜ਼ਬਾਨ ਇਹਦੀ ਇਹ ਹੈ ਕਿ ਟਰੰਪ ਨੂੰ ਟੈਰਿਫ ਲਾਉਣ ਦਿਓ। ਉਹਨੇ ਸਾਲੇ ਨੇ ਕੋਠੇ ਤੇ ਰੱਖਿਆ ਟੈਰਿਫ, ਉਹਨੂੰ ਲਾਉਣ ਦਿਓ ਤੇ ਮੈਂ ਇਹਨੂੰ ਉਹੋ ਹੀ ਮਾਨੂਰ ਨਾ ਦਵਾਂ। ਓਏ ਮੈਂ ਗੋਦ ਲੈ ਰਿਹਾ। ਇੱਕ ਵਾਰੀ ਕੀ ਬਾਰਿਸ਼ ਹੋ ਗਈ ਆ, ਕੋਈ ਗੱਲ ਕੋਈ ਲੋੜਾ ਆ ਗਿਆ, ਓਰੀਜਨੈਲਿਟੀ ਵੀ ਕੋਈ ਸ਼ੈ ਹੁੰਦੀ ਆ। ਓਏ ਅਸੀਂ ਲਾਹੌਰ 'ਚ ਰਹਿ ਰਹੇ ਆ, ਇੱਥੇ ਆ ਮੌਨਸੂਨ ਦਾ ਸਪੈਲ ਸ਼ੁਰੂ ਹੋਇਆ ਆ। ਮੈਂ ਯਕੀਨ ਕਰੋ ਟੀਵੀ ਤੇ ਖਬਰ ਸੁਣਦਾ ਮੈਂ ਫੌਰਨ ਦੇ ਮੂੰਹ ਵੱਲ ਦੇਖਦਾ, ਲਓ ਜੀ ਮੈਂ ਫੇਰ ਉੱਥੇ ਹੀ ਆਉਣ ਲੱਗਾ। ਪਰੇਸ਼ਾਨੀ ਲਈ ਕਿਹੜੀ ਗੱਲ ਹੈ, ਸੌਣ ਭਾਦੋਂ ਤੇ ਪੇਕਿਆਂ ਵਾਲੇ ਭੇਜਦੇ ਆ ਕਦੀ ਯਾਰ। ਓ ਯਾਰ ਤੈਨੂੰ ਪਤਾ ਹੈ ਕਿ ਤੂੰ ਕਹਿੰਦਾ ਸੌਣ ਭਾਦੋਂ ਪੇਕਿਆਂ ਵਾਲੇ ਭੇਜ ਦੇ, ਜਦੋਂ ਦਾ ਉਹਨਾਂ ਨੇ ਇਹਨੂੰ ਟੋਰਿਆ ਨਾ ਉਹਨਾਂ ਨੇ ਬੜੇ ਨੰਬਰ ਬਲਾਕ ਕਰ ਦਿੱਤੇ। तो घर ਇੱਕ ਇਹਦਾ ਕਜ਼ਨ ਹੈ ਦੂਰ ਦਾ, जी ਉਹ ਵੀ ਵੀਡੀਓ ਕਾਲ ਕਰਦਾ ਨਾ जी ਤੇ ਪੁੱਠਾ ਫੋਨ ਕਰ ਦਿੰਦਾ, ਸਿਰਫ ਆਵਾਜ਼ ਸੁਣਦਾ, ਉਹ ਇਹਨੂੰ ਨਹੀਂ ਦੇਖਦਾ। उनके घर के भी गए हैं आप? ਇਹਦੇ ਮਾਪਿਆਂ ਦੇ जी ਉਹ ਸਾਰੂ ਤੋਂ ਘਰ ਛੱਡ ਗਏ ਨੇ। ਮਹੱਲੇ ਵਾਲੇ ਨੇ ਮੈਂ ਮਹੱਲੇ ਵਾਲਿਆਂ ਕੋਲੋਂ ਪੁੱਛਿਆ, ਉਸ ਡੀਲਰ ਨੂੰ ਜਾ ਕੇ ਪੁੱਛਿਆ, जी ਉਹਨੇ ਕਿਹਾ ਉਹ ਸ਼ਹਿਰ ਵੀ ਛੱਡ ਗਏ ਨੇ। ਸ਼ਹਿਰ ਵੀ ਛੱਡ ਗਏ, ਜਦੋਂ ਧੀ ਉਹਨਾਂ ਦੀ ਖੁਸ਼ੀ ਆ, ਸਾਰਾ ਕੁਝ ਤੇ ਉਂਤਰਿਆ ਤੂੰ ਲੈ ਆ, ਜਾਇਦਾਦ ਘਰ ਖਾਲੀ ਕਰਕੇ ਤੈਨੂੰ ਦੇ ਦਿੱਤਾ ਉਹਨਾਂ ਨੇ, ਫਰਿੱਜਾਂ ਤੈਨੂੰ ਦਿੱਤੀਆਂ, ਕੁੱਕੜ ਤੈਨੂੰ ਦਿੱਤਾ, ਸਾਰਾ ਕੁਝ ਇਹਨਾਂ ਨੇ ਤੈਨੂੰ ਦੇ ਦਿੱਤਾ। ਫਰਿੱਜਾਂ ਦੇਤੀਆਂ, ਅੱਬਾ ਤੇਰਾ ਠੀਕ ਕਰਦਾ ਸੀ, ਫਰਿੱਜਾਂ ਦੇਤੀਆਂ। अच्छा यार मेरी बात सुने, आप ऐसी कौन सी तस्वीर थी जिसे देख के कैसा मेकअप आप ਉਹ कर रहे थे? ਕੈਸਾ ਮੇਕਅਪ, ਮੈਂ ਤੁਹਾਨੂੰ ਦੱਸਦੀ ਹਾਂ ਹਰੂਨ ਸਾਹਿਬ, ਆ ਦੇਖਣਾ ਡਿਫਰੈਂਸ ਕੱਢਣਾ ਵੀ ਕਿਹੜਾ मेकअप वाली तस्वीर दिखा ਹਾਂਜੀ ਆ ਮੇਕਅਪ ਵਾਲੀ ਤਸਵੀਰ ਦੇਖਣਾ ਵੀ ਇਹਦੇ ਚ ਕੀ ਡਿਫਰੈਂਸ ਆ ਗਿਆ ਵਾ। ਇਹ ਮੇਰੀ ਮੇਕਅਪ ਵਾਲੀ ਤਸਵੀਰ ਆ, ਇਹ ਵੇਖੋ ਮੇਰੇ ਚ ਤੇ ਇਹਦੇ ਚ ਕੋਈ 19-20 ਦਾ ਕੋਈ ਤੁਹਾਨੂੰ ਫਰਕ ਨਜ਼ਰ ਆਉਂਦਾ ਹੋਵੇ। ਬੇਈਮਾਨੀ ਨਾ ਕਰੀ, ਸ਼ਰਮਾਣਾ ਨਹੀਂ, ਬੇਈਮਾਨੀ ਨਾ ਕਰੀ, ਅੱਲਾ ਨੂੰ ਜਾਨ ਦੇਣੀ ਆ ਰੋਣ। ਤਸਵੀਰ ਦੇਖ ਕੇ ਫੈਸਲਾ ਸਹੀ ਓਏ ਤੂੰ ਚੁੱਪ ਕਰ, ਤੇਰੇ ਕੋਲ ਅਜੇ ਮੈਂ 2 ਲੱਖ ਲੈਣਾ। ਇਹ ਤਸਵੀਰ ਦੇਖ ਕੇ ਇਮਾਨਦਾਰੀ ਨਾਲ ਫੈਸਲਾ ਕਰ। नहीं देखिए आप फिर मेकअप नहीं करती हैं, आप तो कोई जादू करती हैं। ਨੈਚੁਰਲ ਮੈਂ ਕਰਦੀ ਹਾਂ, ਹਲਕਾ ਜਿਹਾ ਲਾਈਟ ਜਿਹਾ ਕਰਦੀ ਹਾਂ, ਹੋਰ ਕੀ ਆ। ਇਹ ਲਾਈਟ ਜਿਹਾ ਕਰਦੀ ਜੀ। ਹਰੂਨ ਸਾਹਿਬ ਇਹ ਬਗੈਰ ਮੇਕਅਪ ਤੋਂ ਮੇਰੇ ਬੈੱਡ ਦੇ ਉੱਤੇ ਲੇਟੀ ਸੀ ਜੀ, ਤੇ ਮੈਂ ਇੰਜ ਕਰਕੇ ਆ ਕੇ ਕੰਬਲ ਚੁੱਕਿਆ ਤੇ ਮੈਂ ਰੌਲਾ ਪਾਤਾ, ਮੈਂ ਕਿਹਾ ਮੇਰੇ ਕੰਬਲ 'ਚ ਸੱਪਣੀ ਆ। यार अब आप सेपरेशन तो नहीं चाहते? ਹਰੂਨ ਸਾਹਿਬ ਮੈਂ ਸੈਪਰੇਸ਼ਨ ਬਿਲਕੁਲ ਨਹੀਂ ਚਾਹੁੰਦਾ, ਮੈਂ ਇੱਕ ਸ਼ਰੀਫ ਆਦਮੀ, ਇਹ ਜੋ ਮੇਰੇ ਨਸੀਬ, ਕੋਈ ਐਸੀ ਗੱਲ ਨਹੀਂ। ਮਿੱਟੀ है, कूड़ा है, जो भी गंद है, सोना मिट्टी सोना गंद कूड़ा चिकड़ जो भी है, जी मेरे नसीब, इसको मेरा 2 लाख वापस ला। अच्छा यानी आप रहना साथ ही चाहते हैं, इनसे 2 लाख लेना 2 चाहते लाख ले दे। ਦੇਖੋ ਹਰੂਨ ਸਾਹਿਬ ਇਹਨਾਂ ਨੇ ਖੁਸ਼ੀ ਨਾਲ ਮੈਨੂੰ 2 ਲੱਖ ਰੁਪਇਆ ਦਿੱਤਾ। अच्छा ਮੈਂ 2 ਲੱਖ ਫੜ ਕੇ ਮੈਂ ਕਿਹਾ ਜੀ ਤੁਹਾਡੇ ਵੱਲੋਂ ਮੈਨੂੰ ਸਮਝੋ 1.25 ਲੱਖ ਆ ਗਿਆ। ਮੁਹਾਵਰਾ 75 कटिया गया। ਮੁਹਾਵਰਾ ਤਾਂ ਕਹਿ ਰਿਹਾ ਕਿ तू मुहावरा नहीं, तू एग्जैक्ट फिगर रख। 2 लाख वापस। मुहावरा कर दे तू, मैं तेरे को तो ही लेना है। मैं गुजारिश करूं जी। वो काफी फर्क है दोनों चीजों में, आपको ये बता देना चाहिए था कि दिस इज टू मच मेकअप। तो खैर मैं ये नहीं कह रहा हूँ, मुझे तो बहुत अच्छी लगी है वो। तो आप वाकई वैसे 2 लाख वापस कर दें, आपने कहीं ना कहीं फ्रॉड तो किया। सर मैं मेरा आप हेयर स्टाइल देख रहे हैं, कसम से मैं जहाँ खड़ा होता हूँ ना, एक दफा तो जो भी गुजरता ना यूं मुड़ के देख। आपके बाल काफी सिल्की से। अच्छा आप 2 लाख वापस करें जी। ਅਰੁਣ ਭਾਈ ਉਹ ਇਹਨਾਂ ਦਾ 2 ਲੱਖ ਰੁਪਇਆ ਮੇਰੇ ਕੋਲ ਮੰਗਣਾ ਬਣਦਾ ਹੀ ਨਹੀਂ। देखें आपने धोखा थोड़ा सा तो किया है। ਨਹੀਂ ਜਨਾਬ, ਦੇਖੋ ਉਹ ਅਗਰ ਮੇਕਅਪ ਕਰਕੇ ਮੈਨੇਜ ਕਰ ਲੈਂਦੀ ਹੈ ਨਾ, जी जी ਹੁਣ ਇਹਦੀ ਅਸਲੀਅਤ ਵੀ ਤੁਹਾਨੂੰ ਦੱਸ ਦਿੰਦਾ। क्या है इनकी असलियत? ਐ ਵੇਖੋ ਜ਼ਰਾ। ਹਾਏ ਅੱਲਾ, ਮੈਂ ਮਰ ਗਈ ਵੇ, ਮੇਰੇ ਆ ਬੱਲੇ ਪਾਤਾ ਸੀ ਵਿਗ ਲਾ ਕੇ ਵੇ ਹਰਬੰਸਪੁਰੇ ਦੇ ਰਾਧੇ ਮੋਹਨ। ਹਾਂਜੀ ਬਹੁਤ ਵਧੀਆ ਵੀਡੀਓ ਸੀ, ਜਿਹੜਾ ਐਂਡ ਵਿੱਚ ਉਹਦੀ ਵਿਗ ਲਾਂਦਾ ਏ, ਉਹ ਤੇ ਜਿਵੇਂ ਪਲਟ ਜਾਂਦਾ ਸਭ ਕੁਝ ਹੈ ਨਾ, ਕਹਿੰਦਾ ਮੈਨੂੰ ਇਹਦੇ ਪੱਲੇ ਪਾਇਆ ਸੀ। ਸਾਰਾ ਕੁਝ ਹੀ ਪਲਟਤਾ ਉਹਨਾਂ ਨੇ ਤਾਂ। ਆਹੋ ਵੀ ਐਂਡ 'ਚ ਪਤਾ ਲੱਗਦਾ ਜੇ ਤੇ ਗੋਗੇ ਨੇ ਮਤਲਬ ਜਿਹੜਾ ਰੋਲ ਕੀਤਾ ਗੋਗੇ ਨੇ ਇੱਕ ਲੇਡੀਜ਼ ਦਾ,
ਉਹਦੇ ਵਿੱਚ ਮੇਕਅਪ ਜ਼ਿਆਦਾ ਕੀਤਾ ਤੇ ਅਸਲੀਅਤ ਵਿੱਚ ਉਹਦਾ ਰੰਗ ਉਦਾਂ ਦਾ ਨਹੀਂ ਸੀ, ਪਰ ਉਹ ਬਾਅਦ ਚ ਪਤਾ ਲੱਗਦਾ ਐਂਡ ਤੇ ਜਾ ਕੇ ਟਵਿਸਟ ਕੀ ਹੈ ਚੀਜ਼ 'ਚ। ਤੇ ਜਿਹੜਾ ਉਹਨਾਂ ਦਾ ਪਤੀ ਬਣਿਆ ਹੁੰਦਾ ਉਹਦੇ ਤੇ ਸਿਰ ਤੇ ਵਾਲ ਹੀ ਨਹੀਂ ਹੁੰਦਾ, ਉਹ ਤਾਂ ਡੁਪਲੀਕੇਟ ਉਹ ਲਾਈ ਹੁੰਦੀ, ਵਿਗ ਲਾਈ ਹੁੰਦੀ। ਸੋ ਐਂਡ ਦੇ ਇਹਨਾਂ ਦਾ ਪਤਾ ਪੋਲ ਖੁੱਲ ਜਾਂਦੀ ਆ। ਸੋ ਬਹੁਤ ਵਧੀਆ ਲੱਗੀ ਵੀਡੀਓ। ਤੇ ਜਿਹੜੇ ਮੇਕਅਪ ਤੇ ਉਹਦੇ ਜੁਗਤਾਂ ਮਾਰੀਆਂ ਨਾ ਉਹ ਤੇ ਬਹੁਤ ਵਧੀਆ। ਖੋਤੇ ਨੂੰ ਲੈ ਗਏ, ਖੋਤੇ ਲੈ ਪਰ ਕੇ ਐਂਡ ਦੇ ਵਿਚਾਰੇ ਵਿੱਚ ਦਾ ਗੋਗੇ ਨੇ ਵੀ ਖੋਤੇ ਦੀ ਜੁਗਤਾਂ ਮਾਰੀਆਂ ਉਹਨੂੰ, ਆਹੋ। ਆਗਾ ਮਾਜਿਦ ਨੂੰ। ਦੋਨਾਂ ਦੇ ਵੇਖਿਆ ਜਾਵੇ ਸਾਈਡ ਇਕੁਅਲ ਰਹੀ ਆ, ਬਹੁਤ ਵਧੀਆ ਇਹਨਾਂ ਨੇ ਇੱਕ ਦੂਜੇ ਨੂੰ ਜੁਗਤਾਂ ਮਾਰੀਆਂ। ਸੋਹਣੀ ਵੀਡੀਓ ਸੀਗੀ। ਤੇ ਵਿਚੋਲਾ ਦੇ ਵਿਚਾਰ ਉੱਦਾਂ ਹੀ ਬੈਠਾ ਰਿਹਾ। ਵਿਚੋਲੇ ਦਾ ਜਿਹੜਾ ਰੋਲ ਘੱਟ ਸੀਗਾ, ਉਹਨਾਂ ਨੇ ਜੁਗਤਾਂ ਵੀ ਘੱਟ ਮਾਰੀਆਂ। ਆਲ ਓਵਰ ਦੇਖਿਆ ਜਾਵੇ ਵੀਡੀਓ ਬਹੁਤ ਖੂਬਸੂਰਤ ਸੀਗੀ, ਦੇਖਣ ਵਾਲੀ ਵੀਡੀਓ ਆ। ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ। ਜਿਨ੍ਹਾਂ ਨੇ ਦੇਖ ਲਈ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ। ਅੱਜ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ।